ਤੁਸੀਂ ਵੀ ਕੁਝ ਆਪਣੇ ਵੱਲੋਂ ਤਹਿਰੀਰ ਲਿਖੀ ਕੋਈ ਜਾਂ ਕੋਈ ਪਸੰਦੀਦਾ ਸ਼ੇਰ ਜਾਂ ਕੋਈ ਬੋਲਦੇ ਹੋਵੋ ਜਿਹੜੇ ਤੁਹਾਨੂੰ ਲੱਗਦੇ ਹੋਣ ਕਿ ਦਿਲਾਂ ਦੇ ਬੜੇ ਲਾਗੇ ਆ। ਸਾਡੇ ਤੇ ਬੜੇ ਸੂਫੀ ਸ਼ਾਇਰ ਗੁਜ਼ਰੇ ਆ, ਬਜ਼ੁਰਗ ਗੁਜ਼ਰੇ ਆ। ਬਾਬਾ ਫਰੀਦ ਗੰਜ ਸ਼ਕਰ ਕਹੀਏ, ਹੱਕ ਬਾਊ ਕਹੀਏ, ਵਾਰਿਸ ਸ਼ਾਹ ਕਹੀਏ, ਲਿਖਣ ਵਾਲੀਆਂ ਤਹਿਰੀਰਾਂ ਵਾਂ, ਪੜ੍ਹਨ ਵਾਲੇ ਸ਼ਾਇਦ ਲੱਭਦੇ ਨਹੀਂ। ਮੈਂ ਬਲਕਿ ਅਕਸਰ ਕਹਿੰਦਾ ਹੁੰਦਾ ਕਿ ਡਿਗਰੀਆਂ ਇਹਨਾਂ ਤੇ ਹੋਣ ਲੱਗ ਪੈਣ ਤੇ ਇਨਸਾਨ ਬਣਨੇ ਸ਼ੁਰੂ ਹੋ ਜਾਣਗੇ। ਅਸੀਂ ਇਨਸਾਨਾਂ ਤੋਂ ਪਿੱਛੇ ਰਹਿ ਗਏ, ਸਕਾਫਤ ਭੁੱਲ ਗਏ ਤੇ ਅਸੀਂ ਆਪਣੇ ਅਸਲ ਵੀ ਭੁੱਲ ਗਏ। ਅੱਜ ਆਪਣੇ ਬਜ਼ੁਰਗਾਂ ਵੱਲ ਮੁੜ ਜਾਈਏ, ਉਹਨਾਂ ਦੀਆਂ ਤਹਿਰੀਰਾਂ ਵੱਲ ਮੁੜ ਜਾਈਏ, ਦੁਨੀਆ ਵੀ ਲੱਭ ਜੂਗੀ ਤੇ ਦੁਨੀਆ ਸਬਰ ਵੀ ਜਾਊਗੀ। ਮੈਂ ਬਿਲਾਲ ਭਾਈ ਤੁਹਾਨੂੰ ਥੋੜ੍ਹਾ ਜਿਹਾ ਤਾਰਫ ਕਰਾ ਦੇਵਾਂ। ਸਾਡੇ ਫੈਸਲਾਬਾਦ ਦੇ ਵਿੱਚ ਵੈਸੇ ਤਾਂ ਕਾਫੀ ਬਜ਼ੁਰਗ ਗੁਜ਼ਰੇ ਬਰਕਤ ਅਲੀ ਦੇ ਨਾਮ ਤੋਂ, ਲੇਕਿਨ 3 ਬਜ਼ੁਰਗ ਜਿਹੜੇ ਮਸ਼ਹੂਰ ਹੋਏ, ਪੀਰ ਬਰਕਤ ਅਲੀ, ਨੁਸ਼ਾਹੀ ਕਾਦਰੀ 456, ਉਹ ਮੇਲੇ ਦੇ ਨਾਮ ਤੋਂ ਬੜਾ ਮਸ਼ਹੂਰ, ਉਹਨਾਂ ਦਾ ਪੰਜਾਬ 'ਚ ਸਾਰਿਆਂ ਨਾਲੋਂ ਬੜਾ ਮੇਲਾ ਲੱਗਦਾ। ਇੱਕ ਸੂਫੀ ਬਰਕਤ ਅਲੀ ਸ਼ਾਹ ਸਾਹਿਬ, ਸੂਫੀ ਮੁਹੰਮਦ ਬਰਕਤ ਅਲੀ ਲੁਧਿਆਣਵੀ ਸਾਹਿਬ, ਜਿਨ੍ਹਾਂ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਹਾਂ ਨਾ ਹੀ ਫੈਸਲੇ ਹੋਣੇ ਆ, ਸਾਨੂੰ ਪਾਕਿਸਤਾਨ ਨਾਲ ਉੱਧਰ ਹੀ ਜਾਂਦਾ ਨਜ਼ਰ ਆਉਂਦਾ ਪਿਆ। ਇੱਕ ਪੀਰ ਬਰਕਤ ਅਲੀ ਸ਼ਾਹ ਸਾਹਿਬ ਸੈਯਦ ਗੁਜ਼ਰੇ ਆ 477 ਕੋਟ ਸ਼ਰੀਫ ਦੇ ਵਿੱਚ, ਸਮੁੰਦਰੀ ਦੇ ਵਿੱਚ। ਕਹਿੰਦੇ ਜੀ ਉਹ ਵਕਤ ਦੇ ਕੁਤਬ ਹੋਏ। ਉੱਥੇ ਮੀਨਾਰ ਵੀ ਬਣਿਆ ਬਕਾਇਦਾ, ਉੱਤੇ ਲਿਖਿਆ ਕੁਤਬ ਦਾ ਮੀਨਾਰ। ਉਹਨਾਂ ਨੇ ਉੱਤੇ ਆਪਣੇ ਉੱਥੇ ਲਿਖਿਆ ਕਿ ਇਲਮੇ ਵਲਾਇਤ ਦੀ ਦਰਸਗਾਹ। ਮੈਂ ਅਗਰ ਕਹਿਣਾ ਕਿ ਅਗਰ ਪਾਕਿਸਤਾਨ ਦੇ ਵਿੱਚ ਅਗਰ ਕਿਸੇ ਨੇ ਸੂਫੀਜ਼ਮ ਨੂੰ ਸਹੀ ਸੰਭਾਲਿਆ, ਤਰੀਕਤ ਨੂੰ ਸੰਭਾਲਿਆ, ਤੇ ਉਹਨਾਂ ਨੇ ਸੰਭਾਲਿਆ। ਹੁਣ ਉਹਨਾਂ ਦੇ ਸਜਾਦਾ ਨਸ਼ੀਨ ਆ ਸੈਯਦ ਅਸ਼ਫਾਕ ਮਹੀਉਦੀਨ ਸ਼ਾਹ ਸਾਹਿਬ। ਸਾਡੇ ਵਾਲਦ ਸਾਹਿਬ ਵੀ ਉਹਨਾਂ ਦੇ ਬੈਸ ਸੀਗੇ, ਸੈਯਦ ਅਸ਼ਫਾਕ ਮਹੀਉਦੀਨ ਸ਼ਾਹ, ਤੇ ਉਹਨਾਂ ਕੋਲੋਂ ਬੜਾ ਉਹਨਾਂ ਨੂੰ ਹਾਜੀ ਸਾਹਿਬ ਨੂੰ ਮਿਲਣ ਨੂੰ ਕਾਫੀ ਉਹਨਾਂ ਕੋਲੋਂ ਹਾਸਲ ਹੋਇਆ। ਤੇ ਹਾਜੀ ਸਾਹਿਬ ਕੋਲ ਅਸੀਂ ਕਾਫੀ ਬਹੀਦਾ ਸੀਗਾ, ਸਾਨੂੰ ਵੀ ਇਹ ਚੀਜ਼ਾਂ ਕਾਫੀ ਹਨ ਸੁਣਨ ਦੇ ਵਿੱਚ।